ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਨਵੰਬਰ ਦਾ ਦਿਨ 1862 ਰਾਜਾ ਨਰਿੰਦਰ ਸਿੰਘ ਪਟਿਆਲਾ ਦੀ ਮੌਤ। ਪਟਿਆਲੇ ਦੇ ਮਹਾਰਾਜਾ ਨਰਿੰਦਰ ਸਿੰਘ ਦੀ ਮੌਤ 13 ਨਵੰਬਰ 1862 ਦੇ ਦਿਨ ਹੋਈ। ਪਟਿਆਲਾ ਰਿਆਸਤ ਚੌਧਰੀ ਫੂਲ ਦੇ ਪੁੱਤਰ ਰਾਮ ਸਿੰਘ ਦੇ ਬੇਟੇ ਆਲਾ ਸਿੰਘ ਨੇ ਸ਼ੁਰੂ ਕੀਤੀ ਸੀ। ਪਟਿਆਲਾ, ਬਠਿੰਡਾ, ਸਰਹੰਦ, ਪਿੰਜੌਰ, ਝੀਲ ਵਗੈਰਾ ਉਸ ਦੇ ਇਲਾਕੇ 'ਚ ਸ਼ਾਮਲ ਸਨ। ਆਲਾ ਸਿੰਘ ਦੀ ਮੌਤ ਤੋਂ ਮਗਰੋਂ ਉਸ ਦਾ ਪੋਤਰਾ ਅਮਰ ਸਿੰਘ, ਉਸ ਮਗਰੋਂ ਉਸ ਦਾ ਪੁੱਤਰ ਸਾਹਿਬ ਸਿੰਘ, ਉਸ ਮਗਰੋਂ ਉਸ ਦਾ ਪੁੱਤਰ ਕਰਮ ਸਿੰਘ, ਉਸ ਮਗਰੋਂ ਉਸ ਦਾ ਪੁੱਤਰ ਨਰਿੰਦਰ ਸਿੰਘ ਗੱਦੀ ਤੇ ਬੈਠਾ ਸੀ। ਰਾਜਾ ਨਰਿੰਦਰ ਸਿੰਘ ਦੀ ਮੌਤ ਮਗਰੋਂ ਉਸ ਦਾ ਪੁੱਤਰ ਮਹਿੰਦਰ ਸਿੰਘ ਤੇ ਉਸ ਮਗਰੋਂ ਉਸ ਦਾ ਪੁੱਤਰ ਰਾਜਿੰਦਰ ਸਿੰਘ, ਉਸ ਦਾ ਪੁੱਤਰ ਭੁਪਿੰਦਰ ਸਿੰਘ ਤੇ ਉਸ ਦਾ ਪੁੱਤਰ ਯਾਦਵਿੰਦਰ ਸਿੰਘ ਰਾਜੇ ਬਣੇ। 1948 'ਚ ਭਾਰਤ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਰਿਆਸਤਾਂ ਨੂੰ ਇਕੱਠੀਆਂ ਕਰਕੇ ਪੈਪਸੂ ਸੂਬਾ ਬਣਾ ਕੇ ਉਸ ਪਟਿਆਲਾ ਸ਼ਾਮਲ ਕਰਕੇ ਉਸ ਦੀ ਰਿਆਸਤ ਖਤਮ ਕਰ ਦਿੱਤੀ। ਮਹਾਰਾਜਾ ਯਾਦਵਿੰਦਰ ਸਿੰਘ ਦੇ ਪੁੱਤਰ ਕੈਪਟਨ ਅਮਰਿੰਦਰ ਸਿੰਘ 2002 ਪੰਜਾਬ ਦੇ ਮੁੱਖ ਮੰਤਰੀ ਬਣੇ। 1920 ਸਰਕਾਰ ਨੇ ਸ਼੍ਰੋਮਣੀ ਕਮੇਟੀ ਬਣਨੋਂ ਰੋਕਣ ਵਾਸਤੇ 36 ਮੈਂਬਰੀ ਕਮੇਟੀ ਤੇ ਰਾਜਾ ਭੁਪਿੰਦਰ ਸਿੰਘ ਨੂੰ ਮੁਖੀ ਬਣਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਵਾਸਤੇ ਪੰਥ ਦਾ ਸਰਬੱਤ ਖਾਲਸਾ ਇਕੱਠ 15 ਨਵੰਬਰ 1920 ਦੇ ਦਿਨ ਹੋਣਾ ਸੀ। ਇਸ ਤੋਂ 2 ਦਿਨ ਪਹਿਲਾਂ 13 ਨਵੰਬਰ ਦੇ ਦਿਨ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ, ਸੁੰਦਰ ਸਿੰਘ ਮਜੀਠਾ, ਨਿਹਾਲ ਸਿੰਘ ਪਟਿਆਲਾ, ਬਚਿੱਤਰ ਸਿੰਘ ਜੀਂਦ, ਰਘਵੀਰ ਸਿੰਘ ਸੰਧਾਵਾਲੀਆ, ਸੋਹਣ ਸਿੰਘ ਰਾਵਲਪਿੰਡੀ, ਤਖਤ ਸਿੰਘ ਫਿਰੋਜ਼ਪੁਰ, ਸੁੰਦਰ ਸਿੰਘ ਰਾਮਗੜੀਆ, ਫਤਿਹ ਸਿੰਘ ਗ੍ਰੰਥੀ ਤੋਂ ਇਲਾਵਾ ਹੋਰ ਕੁਝ ਮੈਂਬਰ ਗਵਰਨਰ ਨੂੰ ਮਿਲੇ। ਉਨ੍ਹਾਂ ਸਾਰਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨੂੰ ਰੋਕਣ ਦੀ ਯੋਜਨਾ ਬਣਾਈ। ਇਸ ਦੇ ਪਹਿਲੇ ਕਦਮ ਵਜੋਂ ਗਵਰਨਰ ਪੰਜਾਬ ਨੇ ਗੁਰਦੁਆਰਾ ਇੰਤਜ਼ਾਮ ਵਾਸਤੇ ਇੱਕ 36 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ। ਇਸ 36 ਮੈਂਬਰੀ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਅਟਾਰੀ ਹੋਣੇ ਸਨ। ਸਰਕਾਰ ਵੱਲੋਂ ਨਾਮਜ਼ਦ ਕੀਤੇ 36 ਮੈਂਬਰਾਂ ਚੋਂ 2/3 ਤੋਂ ਵੱਧ ਸਰਕਾਰ ਦੇ ਖੁਸ਼ਾਮਦੀ ਸਨ। ਇਹਨਾਂ ਚੋਂ ਘੱਟ ਤੋਂ ਘੱਟ 25 ਮੈਂਬਰ ਤਾਂ ਪੌਲੀਏ ਵੀ ਨਹੀਂ ਸਨ। ਪਰ 14-15 ਨਵੰਬਰ ਦੀ ਰਾਤ ਨੂੰ ਇਸ ਕਮੇਟੀ ਦੇ ਬਹੁਤ ਸਾਰੇ ਮੈਂਬਰ ਅੰਮ੍ਰਿਤਸਰ ਪੁੱਜ ਗਏ ਤੇ ਉਹਨਾਂ ਨੇ ਅਗਲੇ ਦਿਨ ਹੋਣ ਵਾਲੀ ਮੁਕੰਮਲ ਕਮੇਟੀ ਦੀ ਚੋਣ ਵਾਸਤੇ ਰਜ਼ਾਮੰਦੀ ਜ਼ਾਹਰ ਕੀਤੀ। ਸਰਕਾਰ, ਮਹਾਰਾਜਾ ਪਟਿਆਲਾ ਤੇ ਸਰਕਾਰ ਦੇ ਹੋਰ ਖੈਰਖਵਾਹ ਭਾਵੇਂ ਇਕੱਠੇ ਤਾਂ ਹੋ ਗਏ ਤੇ ਇੱਕ ਕਮੇਟੀ ਦਾ ਐਲਾਨ ਵੀ ਕਰ ਦਿੱਤਾ, ਪਰ ਇਸ ਦੇ ਬਾਵਜੂਦ 15 ਨਵੰਬਰ 1920 ਦੇ ਦਿਨ ਸਰਬੱਤ ਖਾਲਸਾ ਇਕੱਠ ਹੋਇਆ ਤੇ ਸ਼੍ਰੋਮਣੀ ਕਮੇਟੀ ਬਣਾਈ ਗਈ। 1923 ਬੱਬਰ ਅਕਾਲੀਆਂ ਨੇ ਕੋਟਲੀ ਬਾਵਾ ਦਾਸ ਦਾ ਮੁਖਬਰ ਜਵਾਲਾ ਸਿੰਘ ਸੋਧਿਆ। 1921 ਦੇ ਅਖੀਰ 'ਚ ਸ਼ੁਰੂ ਹੋਈ ਹਥਿਆਰਬੰਦ ਬੱਬਰ ਅਕਾਲੀ ਲਹਿਰ ਦੇ ਜਰਨੈਲਾਂ ਧੰਨਾ ਸਿੰਘ ਕੋਟਲੀ ਤੇ ਵਰਿਆਮ ਸਿੰਘ ਧੋਗਾ ਨੇ ਕੋਟਲੀ ਬਾਵਾ ਦਾਸ ਦੇ ਬਦਨਾਮ ਮੁਖਬਰ ਜਵਾਲਾ ਸਿੰਘ ਨੂੰ ਉਸ ਦੇ ਪਿੰਡ 'ਚ ਹੀ 13 ਨਵੰਬਰ 1923 ਦੇ ਦਿਨ ਸੋਧਿਆ। 1985 ਸਰਕਾਰ ਨੇ ਬਲਕਰਨ ਸਿੰਘ ਤੇ ਚਰਨ ਸਿੰਘ ਨੂੰ ਮਾਰਨ ਵਾਸਤੇ ਫਰਾਰ ਹੋਣ ਦਾ ਡਰਾਮਾ ਰਚਿਆ। 13 ਨਵੰਬਰ 1985 ਦੇ ਦਿਨ BSF ਨੇ ਬਿਧੀ ਚੰਦ ਛੀਨਾ ਪਿੰਡ ਦੇ ਬਲਕਾਰ ਸਿੰਘ ਤੇ ਚਰਨ ਸਿੰਘ ਨੂੰ ਝੂਠੇ ਮੁਕਾਬਲੇ ਸ਼ਹੀਦ ਕਰ ਦਿੱਤਾ। ਫਰੀਦਕੋਟ ਤੋਂ ਜੇਲ੍ਹ ਬਦਲੀ 'ਚ ਜੁਝਾਰੂ ਬਲਵਿੰਦਰ ਸਿੰਘ ਦੇ ਫਰਾਰ ਹੋਣ ਦਾ ਐਲਾਨ ਬਰਨਾਲਾ ਸਰਕਾਰ ਨੇ ਜਾਰੀ ਕੀਤਾ। ਇਹ ਸਭ ਨੂੰ ਪਤਾ ਸੀ ਕਿ ਉਸ ਦਾ ਝੂਠਾ ਮੁਕਾਬਲਾ ਬਣਾਇਆ ਜਾ ਰਿਹਾ ਹੈ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 13 ਨਵੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।